ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਕੋਈ ਅਹਿਮ ਇਸ਼ੂ। ਅਹਿਮ ਇਸ਼ੂ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ। ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਨਵੇਂ ਪ੍ਰੋਗਰਾਮ ਇੰਟਰੋਡਿਊਸ ਹੋਏ ਨੇ, ਖਾਸ ਤੌਰ ਤੇ ਜਿਵੇਂ ਇੱਕ ਨਜ਼ਰ, ਉਹਨਾਂ ਨੂੰ ਦਰਸ਼ਕਾਂ ਨੇ, ਸਰੋਤਿਆਂ ਨੇ ਬਹੁਤ ਪਸੰਦ ਕੀਤਾ ਜੀ। ਔਰ ਐਤਵਾਰ ਦਾ ਪ੍ਰੋਗਰਾਮ ਵੀ ਜਿਹੜਾ ਲਾਈਵ ਬ੍ਰਾਡਕਾਸਟ ਹੋਇਆ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ, ਉਸ ਲਈ ਵੀ ਸਾਨੂੰ ਐਪਰੀਸ਼ੀਏਸ਼ਨ ਮਿਲੀ ਹੈ। ਔਰ ਇੱਕ ਫੀਚਰ ਜਿਸ ਦੀ ਐਡਵਰਟਾਈਜ਼ਮੈਂਟ ਕਾਫੀ ਦੇਰ ਤੋਂ ਚੱਲ ਰਹੀ ਹੈ, ਸਾਖੀ ਟਾਈਮ ਜੀ, ਕਿਉਂਕਿ ਇਹ ਮੰਗ ਸੀ ਬਹੁਤ ਸਾਰੇ ਸਾਡੇ ਦਰਸ਼ਕਾਂ ਦੀ ਵੀ ਕਿ ਬਹੁਤ ਸਾਰਾ ਜਿਹੜਾ ਸਟੱਫ ਡਿਸਕਸ ਹੁੰਦਾ ਹੈ ਜਾਂ ਦੂਸਰਾ ਹੈ ਉਹ ਵੱਡੇ ਏਜ ਗਰੁੱਪ ਲਈ ਤਾਂ ਠੀਕ ਹੈ, ਜਿਨ੍ਹਾਂ ਨੂੰ ਪਤਾ ਵੀ ਹੈ ਬਹੁਤ ਸਾਰਾ, ਪਰ ਜਿਹੜੇ ਸਾਡੇ ਬੱਚੇ ਬੱਚੀਆਂ ਇੱਥੇ ਦੇ ਜੰਮਪਲ ਨੇ ਜਾਂ ਇੱਥੇ ਜਿਹੜੇ ਛੋਟੇ ਬੱਚੇ ਗਰੋ ਹੋ ਰਹੇ ਨੇ, ਉਹਨਾਂ ਦੇ ਲਈ ਅੰਗਰੇਜ਼ੀ ਦੇ ਵਿੱਚ ਕੁਝ ਜਿਹੜਾ ਸਿੰਪਲਿਸਟਿਕ ਤਰੀਕੇ ਦੇ ਨਾਲ ਜਿਹੜਾ ਉਹ ਹੋਏ। ਔਰ ਇਸ ਜਿਹੜੀ ਮੰਗ ਹੈ ਉਸ ਨੂੰ ਜਿਹੜਾ ਸਾਡੀ ਬੱਚੀ ਜਿਹੜੀ ਲਾਅ ਦੀ ਸਟੂਡੈਂਟ ਹੈ, ਵਕੀਲ ਬਣ ਰਹੀ ਹੈ, ਤੇਜੀ ਅਸੀਂ ਕਹਿੰਦੇ, ਨਾਮ ਹੈ ਜੀ ਗਲਤ ਕਹਾਂ ਸ਼ਾਇਦ, ਬੱਚੀ ਤੇਜਕਰਨ ਕੌਰ ਹੈ ਜੀ, ਉਹਨਾਂ ਨੇ ਜਿਹੜਾ ਇਸ ਜ਼ਿੰਮੇਵਾਰੀ ਨੂੰ ਲਿਆ। ਔਰ ਹੁਣ ਜਿਹੜੇ ਕਿ ਐਡਵਰਟਾਈਜ਼ਮੈਂਟ ਬਥੇਰੀ ਹੋ ਗਈ, ਹੁਣ ਕੱਲ ਤੋਂ ਇਹ ਜਿਹੜਾ ਪ੍ਰੋਗਰਾਮ ਹੈ ਲਗਾਤਾਰਤਾ ਨਾਲ ਰਨ ਹੋਏਗਾ। ਇੱਕ ਵਾਰੀ 1 ਤੋਂ 1:30 ਦੁਪਹਿਰ ਵੇਲੇ ਔਰ ਫਿਰ ਸ਼ਾਮ ਨੂੰ ਸਾਡੇ ਪ੍ਰੋਗਰਾਮ ਤੋਂ ਠੀਕ ਅੱਧਾ ਘੰਟਾ ਪਹਿਲਾਂ 7:30 ਤੋਂ 8 ਦੇ ਸਲੋਟਸ ਵੀ ਇਹ ਸਾਖੀ ਟਾਈਮ ਹੋਏਗਾ, ਕਿਉਂਕਿ ਇਹ ਟਾਈਮ ਹੈ ਜਦੋਂ ਕਿ ਬੱਚੇ ਬੱਚੀਆਂ ਦੇ ਛੋਟਿਆਂ ਦੇ ਸੌਣ ਦਾ ਵੀ ਟਾਈਮ ਹੈ। ਔਰ ਘੱਟੋ ਘੱਟ ਘਰ ਹੁੰਦੇ ਨੇ, ਜੇ ਨਾ ਵੀ ਸੌਣਾ ਹੋਏ, ਹੁਣ ਤਾਂ ਸੌਣ ਨਹੀਂ ਦਿੰਦੇ ਮਾਪਿਆਂ ਨੂੰ ਵੀ ਜੀ। ਤੇ 11:30 ਤੋਂ 12 ਫਿਰ ਰਿਪੀਟ ਹੋਏਗਾ, ਕਿਉਂਕਿ ਇਸ ਨਾਲ ਜਿਹੜਾ ਵੈਸਟ ਕੋਸਟ ਕੈਲੀਫੋਰਨੀਆ ਔਰ ਸੀਐਟਲ ਉੱਥੇ ਜਿਹੜਾ 8:30 ਤੋਂ 9 ਹੋਣਗੇ। ਸੋ ਇਸ ਸਾਖੀ ਟਾਈਮ ਨੂੰ ਉਹ ਇੰਜੋਏ ਕਰਨਗੇ ਬਹੁਤ ਚੰਗੇ ਢੰਗ ਨਾਲ। ਉਹਨਾਂ ਨੇ ਜਿਹੜਾ ਬੜੀ ਗੁਰੂ ਦੇ ਪਿਆਰ 'ਚ ਭਿੱਜੀ ਹੋਈ ਇਹ ਰੂਹ ਹੈ, ਹਰ ਗੱਲ ਨੂੰ ਇੱਕ ਚੰਗੇ ਸ਼ਬਦਾਂ ਦੀ ਚੋਣ ਹੁੰਦੀ ਹੈ। ਉਹ ਤੁਸੀਂ ਅੱਜ ਕੱਲ੍ਹ ਇੰਨੀ ਜਾਣਕਾਰੀ ਹੈ, ਇੱਧਰੋਂ ਉੱਧਰੋਂ ਜੋ ਮਰਜ਼ੀ ਕੱਢ ਲਓ। ਇੱਕ ਹੁੰਦਾ ਹੈ ਜਿਹੜਾ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ, ਜਿਹਦੇ ਤੁਹਾਡੇ ਅੰਦਰ ਉਹ ਰੁਮਕਦਾ ਹੁੰਦਾ ਹੈ ਗੁਰੂ ਦਾ ਪਿਆਰ, ਜਿਹੜੇ ਫਿਰ ਰੁਮਕਦੇ ਚੋਂ ਸ਼ਬਦ ਨਿਕਲਦੇ ਨੇ, ਹਾਂਜੀ, ਉਹ ਇੱਕ ਹੋਰ ਹੀ ਦੁਨੀਆ ਹੁੰਦੀ ਹੈ। ਸੋ ਸਾਡੇ ਦਰਸ਼ਕ ਔਰ ਉਹਨਾਂ ਦੇ ਬੱਚੇ ਬੱਚੀਆਂ ਛੋਟੇ, ਉਹਨਾਂ ਨੂੰ ਵੀ ਨਾਲ ਬਿਠਾਓ। ਔਰ ਟਾਈਮ ਵਾਰਨਰ ਬਹੁਤ ਸਾਰੀਆਂ ਥਾਵਾਂ ਤੇ ਹੈ, ਤੁਸੀਂ ਆਪਣੇ ਪਤਾ ਕਰੋ। ਕੇਬਲ ਲਈ ਵੀ ਅਸੀਂ ਹੁਣ ਪ੍ਰਮੋਸ਼ਨ ਚਾਹੁੰਦੇ ਹਾਂ ਕਰਨੀ ਕਿ ਭਾਈ ਦੇਖੋ, ਨਹੀਂ ਤਾਂ ਤੁਹਾਡੇ ਕੋਲ ਆਈਫੋਨ ਨੇ, ਦੂਸਰੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਅੱਜ ਕੱਲ੍ਹ ਸਮਾਰਟ ਟੀਵੀ ਨੇ, ਵੱਡੀ ਸਕਰੀਨ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ। ਕੋਈ ਜ਼ਰੂਰੀ ਨਹੀਂ ਵੀ ਕੇਬਲ ਦਾ ਹੀ ਅਸੀਂ ਇੰਤਜ਼ਾਰ ਕਰਨਾ ਜੀ। ਸੋ ਉਹ ਡਾਈਂਗ ਰਿਡੰਡੈਂਟ ਹੋ ਰਹੀ ਹੈ ਜਿਹੜੀ ਟੈਕਨੋਲੋਜੀ, ਬਹੁਤ ਸਾਰੀ ਨਵੀਂ ਟੈਕਨੋਲੋਜੀ ਹੈ। ਸੋ ਇਹ ਪਾਰਟ ਜ਼ਰੂਰੀ ਸੀ ਜੀ। ਪਿਛਲੇ ਦਿਨਾਂ 'ਚ ਅਸੀਂ USCIRF ਦੀ ਗੱਲ ਕੀਤੀ ਸੀ ਕਿ ਕਿਵੇਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਡੈਲੀਗੇਸ਼ਨ ਜਿਹੜਾ ਕਿ ਭਾਰਤ ਜਾਣਾ ਚਾਹੁੰਦਾ ਸੀ, ਉਹਨਾਂ ਨੂੰ ਵੀਜ਼ਾ ਡਿਨਾਈ ਕੀਤਾ ਗਿਆ। ਔਰ ਉਹ ਪਹਿਲੀ ਵਾਰ ਨਹੀਂ ਡਿਨਾਈ ਹੋਇਆ, 7ਵਾਂ ਸਾਲ ਹੈ ਲਗਾਤਾਰਤਾ ਨਾਲ, ਪਿਛਲੇ 7 ਸਾਲ ਤੋਂ ਉਹ ਡਿਨਾਈ ਕਰ ਰਹੇ ਨੇ। ਕਿਉਂਕਿ ਮੋਦੀ ਨੂੰ ਵੀ 2002 ਤੋਂ 2014 ਤੱਕ 12 ਸਾਲ ਇਹਨਾਂ ਨੇ ਆਣ ਨਹੀਂ ਦਿੱਤਾ, ਸੋ ਮੇਰਾ ਖਿਆਲ ਉਹ 12 ਪੂਰੇ ਕਰੇਗਾ ਕਿ ਮੈਂ ਬਦਲਾ ਲੈਣਾ। ਪਰ ਇਸ ਵਾਰ ਇੱਕ ਖਾਸ ਗੱਲ ਇਹ ਹੋਈ ਕਿਉਂਕਿ ਉਸ ਤੋਂ ਪਹਿਲਾਂ 34 ਦੇ ਕਰੀਬ ਸੈਨੇਟਰਸ ਔਰ ਕਾਂਗਰਸਮੈਨਾਂ ਨੇ ਲਿਖਿਆ ਸੀ, ਤੇ ਹਰ ਵਾਰ ਜਦੋਂ ਡਿਨਾਈ ਹੁੰਦਾ ਰਿਹਾ, ਕਦੇ ਸਟੇਟ ਡਿਪਾਰਟਮੈਂਟ ਨੇ ਉਹਦੇ ਦੇ ਉੱਤੇ ਕਮੈਂਟ ਨਹੀਂ ਕੀਤਾ। ਪਰ ਹੁਣ ਕਿਵੇਂ ਅਮਰੀਕਨ ਵੀ ਐਗਰੈਸਿਵ ਫੋਰਨ ਪਾਲਿਸੀ ਲਿਆ ਰਹੇ ਨੇ, ਇਹ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ। ਕਿਉਂਕਿ ਭਾਰਤੀਆਂ ਨੇ ਤਾਂ ਇਹ ਉਸ ਤਰੀਕੇ ਦਾ ਹੀ ਜਦੋਂ ਚੈਲੰਜ ਕੀਤਾ ਗਿਆ ਕਿ ਜੀ ਵੀਜ਼ਾ ਕਿਉਂ ਡਿਨਾਈ ਕੀਤਾ, ਤੇ ਭਾਰਤੀ ਐਮਬੈਸੀ ਨੇ ਕਿਹਾ, ਉਹਨਾਂ ਨੇ ਕਿਹਾ ਕਿ ਜੀ ਦਾ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ ਸੈਡ देयर वाज नो ਚੇਂਜ in India's policy with respect of such visits and saw no locus standi of foreign entity like USCIRF to pass its judgment and comment on the state of Indian citizens' constitutionally protected rights. ਇਹ ਅਮਰੀਕਾ ਨੂੰ ਦੱਸ ਰਹੇ ਨੇ ਕਿ ਤੁਸੀਂ ਆਪਣਾ ਕੰਮ ਕਰੋ, ਤੁਹਾਡੀ ਕੋਈ ਸਟੈਂਡਿੰਗ ਨਹੀਂ ਹੈ, ਲੋਕਸ ਸਟੈਂਡ ਆਈ ਹੁੰਦਾ ਕਿ ਤੁਹਾਡਾ ਕੋਈ ਵਜੂਦ ਨਹੀਂ ਹੈ ਕਿ ਤੁਹਾਡੀ USCIRF ਵਰਗੀ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਸਾਡੇ ਉੱਤੇ ਜਿਹੜੀ ਹੈ ਉਹ ਜਜਮੈਂਟ ਦੇ, ਸਾਡੇ ਤੇ ਫੈਸਲਾ ਸੁਣਾਏ ਔਰ ਕਮੈਂਟ ਕਰੇ ਇੰਡੀਅਨ ਸਿਟੀਜ਼ਨਸ ਦੇ ਕਨਸਟੀਟਿਊਸ਼ਨਲੀ ਪ੍ਰੋਟੈਕਟਡ ਰਾਈਟ, ਕਿ ਜੀ ਅਸੀਂ ਸੰਵਿਧਾਨਕ ਤੌਰ ਤੇ ਉਹਨਾਂ ਦੇ ਹੱਕਾਂ ਦੀ ਰੱਖਿਆ ਕੀਤੀ ਹੈ, ਤੁਹਾਨੂੰ ਕੋਈ ਹੱਕ ਨਹੀਂ। ਹੁਣ ਇਸ ਦਾ ਉਹਨਾਂ ਨੇ ਨੋਟਿਸ ਲਿਆ
ਔਰ ਇਹਦੇ ਤੇ ਉਹਨਾਂ ਦਾ ਕਮੈਂਟ ਹੈ ਸਟੇਟ ਡਿਪਾਰਟਮੈਂਟ ਦਾ, ਪਹਿਲੀ ਵਾਰ ਪਿਛਲੇ ਸਾਰੇ ਸਾਲਾਂ 'ਚ, ਵੀ ਆਰ ਡਿਸਅਪਾਇੰਟਡ ਬਾਈ ਦਿਸ ਨਿਊਜ਼, ਸਟੇਟ ਡਿਪਾਰਟਮੈਂਟ ਸਪੋਕਸਮੈਨ ਜੌਨ ਕਿਰਬੀ ਸੈਡ। ਇਹ ਜੌਨ ਕਿਰਬੀ ਨੇ ਕਿਹਾ ਵੀ ਅਸੀਂ ਬਹੁਤ ਨਿਰਾਸ਼ ਹਾਂ, ਐਂਡ ਐਡਿਡ that religious freedom in India has been a topic of conversation between the two countries। ਉਹਨਾਂ ਨੇ ਕਿਹਾ ਜੀ ਸਾਡਾ ਇਹ ਦੋਨਾਂ ਦੇਸ਼ਾਂ ਦਾ ਸੰਵਾਦ ਹੈ, ਇਸ ਦੇ ਉੱਤੇ ਕਨਵਰਸੇਸ਼ਨ ਹੈ ਧਾਰਮਿਕ ਆਜ਼ਾਦੀ ਭਾਰਤ ਵਿੱਚ। ਇਟਸ ਨਾਟ ਏ ਟੌਪਿਕ ਆਫ ਕਨਵਰਸੇਸ਼ਨ that we are afraid to have with our Indian counterparts। ਉਹ ਕਹਿੰਦਾ ਵੀ ਇਹ ਭਾਰਤ ਇਹ ਨਾ ਸਮਝੇ ਕਿ ਜੀ ਉਹਨਾਂ ਦੀਆਂ ਗਿੱਦੜ ਪਿਪਕੀਆਂ ਦੇ ਥੱਲੇ ਅਸੀਂ ਉਹ ਗੱਲ ਨਹੀਂ ਕਰਾਂਗੇ, ਇਹ ਅਸੀਂ ਕੋਈ ਅਫਰੇਡ ਨਹੀਂ ਹੈਗੇ ਇਸ ਇਸ਼ੂ ਨੂੰ ਚੁੱਕਣ ਦੇ ਲਈ ਜੀ। ਫਿਰ ਉਹਨਾਂ ਨੇ ਇੱਕ ਕਦਮ ਹੋਰ ਅੱਗੇ ਜਾਂਦੇ ਆ ਕਿ ਵੀ ਸਪੋਰਟ ਦਾ ਕਮਿਸ਼ਨ, ਕਿ ਅਸੀਂ ਯੂਐਸ ਸਰਫ ਨੂੰ ਸਪੋਰਟ, ਸਟੇਟ ਡਿਪਾਰਟਮੈਂਟ ਵਿਦੇਸ਼ ਵਿਭਾਗ ਹੁੰਦੇ, we are supportive of the commission and the important role they play in reviewing facts and circumstances of violations of religious freedom around the world। ਅਸੀਂ ਇਸ ਕਮਿਸ਼ਨ ਦੀ ਹਮਾਇਤ ਕਰਦੇ ਹਾਂ ਔਰ ਇਹ ਇੱਕ ਬਹੁਤ ਅਹਿਮ ਰੋਲ ਅਦਾ ਕਰ ਰਿਹਾ ਹੈ ਉਹਨਾਂ ਤੱਥਾਂ ਔਰ ਹਾਲਾਤਾਂ ਨੂੰ ਦੁਨੀਆ ਭਰ ਦੇ ਵਿੱਚ ਮੋਨੀਟਰ ਕਰਨ ਦੇ ਲਈ ਜਿੱਥੇ ਧਾਰਮਿਕ ਆਜ਼ਾਦੀਆਂ ਦਾ ਹਨਨ ਹੋ ਰਿਹਾ ਹੈ। As President Obama himself noted during his last year, we support the government of India's commitment to promoting religious freedom and diversity, he said, recalling Mr. Obama's statement during his visit to India in January 2015। ਉਹਨਾਂ ਨੇ ਨਾਲ ਹੀ ਸਟੇਟ ਡਿਪਾਰਟਮੈਂਟ ਨੇ ਕੋਟ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੂੰ ਜੀ। ਫਿਰ ਉਹਨਾਂ ਕਿਹਾ our nations are stronger when every person has the right to practice the faith they choose or to practice no faith at all and to do so free of persecution and fear of discrimination। ਉਹਨੇ ਕਿਹਾ ਜੀ ਆਜ਼ਾਦੀ ਦਾ ਮਤਲਬ ਇਹ ਹੈ ਜਿਹੜਾ ਵੀ ਧਰਮ ਨੂੰ ਕੋਈ ਮੰਨਦਾ ਹੈ ਉਸ ਨੂੰ ਪ੍ਰੈਕਟਿਸ ਕਰੇ, ਜੇ ਕੋਈ ਨਹੀਂ ਵੀ ਮੰਨਦਾ ਉਹਨੂੰ ਵੀ ਹੱਕ ਹੋਏ ਕਿ ਵੀ ਉਹਨੇ ਕਰਨਾ। ਇਹੀ ਜਿਹੜਾ ਫਰੀडम ਦਾ ਨਾਂ ਹੈ। ਔਰ ਉਹਨੇ ਕਿਹਾ ਕਿ ਭਾਈ ਅਸੀਂ ਇੰਡੀਆ ਨੂੰ ਆਫ ਦਾ ਹੁੱਕ ਨਹੀਂ ਹੋਣ ਦੇਵਾਂਗੇ। We don't talk about the details of diplomatic conversations ਕਿ ਵੀ ਅਸੀਂ ਉਹਨਾਂ ਨੂੰ ਕੀ ਰਗੜਾ ਦੇ ਰਹੇ ਹਾਂ ਕੂਟਨੀਤਿਕ ਤੌਰ ਤੇ, ਇਹਦੀ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ। But I can tell you that we remain engaged in a number of discussions with the Indian government about this and other issues with respect of religious freedom। ਕਿ ਅਸੀਂ ਧਾਰਮਿਕ ਆਜ਼ਾਦੀ ਦੇ ਮੁੱਦੇ ਤੇ ਭਾਰਤ ਦੇ ਨਾਲ ਅੱਡ-ਅੱਡ ਲੈਵਲਸ ਦੇ ਉੱਤੇ ਗੱਲਬਾਤ ਕਰ ਰਹੇ। ਫਿਰ ਉਹਨਾਂ ਨੂੰ ਪੁੱਛਿਆ ਉਹਨੇ ਕਿ ਜੀ ਇਹ ਪਹਿਲੀ ਵਾਰ ਤੁਸੀਂ ਸਟੇਟ ਡਿਪਾਰਟਮੈਂਟ ਨੇ ਰਿਸਪੌਂਡ ਕੀਤਾ, ਪਹਿਲਾਂ ਕਦੇ ਨਹੀਂ ਕੀਤਾ, 7 ਸਾਲ ਵੀ ਡਿਨਾਈ ਹੁੰਦਾ ਰਿਹਾ ਜੀ। ਉਹਦੇ ਚ ਉਹਨਾਂ ਨੇ ਕਿਹਾ when it was pointed out that the US State Department had not responded when visas were denied to the US Surf Commission in previous years, Mr. Kirby said, the question seems to presuppose that because it has happened before, we should just not comment on it and we should just be okay with it and we are not। ਇਹ ਬੜੀਆਂ ਸਟਰੋਂਗ ਸਟੇਟਮੈਂਟ, ਹਾਲਾਂਕਿ ਜਿਹੜੇ ਡਿਪਲੋਮੈਟ ਹੁੰਦੇ ਨੇ ਜਾਂ ਸਪੋਕਸਮੈਨ ਹੁੰਦੇ ਨੇ ਇਦਾਂ ਦੀਆਂ ਬੋਲਡ ਸਟੇਟਮੈਂਟਸ ਨਹੀਂ ਦਿੰਦੇ, ਗੋਲ ਕਰਦੇ ਨੇ ਗੱਲ ਜੀ। ਕਿਉਂਕਿ ਉਹ ਡਿਪਲੋਮੈਟ ਬਾਰੇ ਤਾਂ ਇੱਕ ਮਸ਼ਹੂਰ ਹੈ, ਮੈਂ ਅਕਸਰ ਉਹ ਕੋਟ ਕਹਿੰਦਾ ਹੁੰਦਾ ਕਿ when a diplomat says yes, he means perhaps, if he says perhaps, he means no, and if he says no, he is a no diplomat ਜੀ। ਉਹਨੇ no ਕਹਿਣੀ ਨਹੀਂ, ਪਰ ਜਿਵੇਂ ਉਹਨਾਂ ਨੇ ਕਿਹਾ ਜੀ ਜੇ ਅਸੀਂ ਪਹਿਲੇ 6 ਸਾਲ ਨਹੀਂ ਕਹੇ ਤੇ ਹੁਣ ਇਹਦਾ ਮਤਲਬ ਹੈ ਵੀ ਹੁਣ ਅਸੀਂ ਇਹਨਾਂ ਨੂੰ ਜਾਣ ਦੇਵਾਂਗੇ ਆਫ ਦਾ ਹੁੱਕ। ਇਹ ਹੈ ਇਹਦਾ ਮਤਲਬ ਕਿ ਅਸੀਂ ਘੇਰਾਂਗੇ ਔਰ ਜਵਾਬ ਦੇ ਬਣਾਵਾਂਗੇ ਜੀ ਡਾਕਟਰ ਸਾਹਿਬ। ਸੋ ਅਸੀਂ ਇਹਨੂੰ ਪੋਜ਼ਿਟਿਵ ਡਿਵੈਲਪਮੈਂਟ ਸਮਝਦੇ ਹਾਂ ਵੀ ਘੱਟੋ ਘੱਟ ਦੇਰ ਆਇਦ ਦਰੁਸਤ ਆਇਦ। ਚਲੋ ਓਬਾਮਾ ਜਾਂਦੇ ਜਾਂਦੇ ਉਹਦਾ ਡਿਪਾਰਟਮੈਂਟ ਇਦਾਂ ਦੀਆਂ ਗੱਲਾਂ ਕਰ ਰਹੇ, ਪਰ ਸਾਨੂੰ ਵੈਸੇ ਨਿਰਾਸ਼ਤਾ ਹੈ ਪ੍ਰੈਜ਼ੀਡੈਂਟ ਓਬਾਮਾ ਦੇ ਇਸ ਪੱਖੋਂ ਟਰੈਕ ਰੈਕਡ ਦੇ ਉੱਤੇ ਕਿ ਇੰਡੀਆ ਨੂੰ ਅਕਾਊਂਟੇਬਲ ਨਹੀਂ ਬਣਾਇਆ ਗਿਆ। ਕੋਈ ਵੀ ਮਸਲਾ ਜਿਹੜਾ ਸਾਊਥ ਏਸ਼ੀਆ ਦਾ ਉਹ ਕਸ਼ਮੀਰੀਆਂ ਦਾ ਹੋਏ, ਨਾਗਿਆਂ ਦਾ ਹੋਏ, ਸਿੱਖਾਂ ਦਾ ਹੋਏ, ਰਾਦਰ ਇੰਡੀਆ ਨੇ ਅਮਰੀਕਾ ਦੀ ਸਥਿਤੀ ਦਾ ਫਾਇਦਾ ਉਠਾ ਕੇ ਆਪ ਜਿਹੜਾ ਉਹ ਬੜਾ ਕਲੀਨ ਬਣ ਕੇ ਡੈਮੋਕ੍ਰੇਸੀ ਦੇ ਥੱਲੇ ਬਾਕੀਆਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਪਰ ਚਲੋ ਜੇ ਹੁਣ ਸਟੇਟ ਡਿਪਾਰਟਮੈਂਟ ਔਰ ਯੂਐਸ ਸਰਫ ਨੇ ਤਾਂ ਲਈ ਹੈ ਲਾਈਨ, ਪਰ ਇਹ ਸਟੇਟ ਡਿਪਾਰਟਮੈਂਟ ਦੀ ਗੱਲ ਜਿਹੜੀ ਹੈ ਇਹ ਵੀ ਕੁਆਇਟ ਬੋਲਡ ਲਾਈਨ ਜੀ। ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।